ਧੀਏ ਮੈਨੂੰ ਲੱਗਦਾ ਰਿਸ਼ਤਾ ਵੇਖਣ ਵਾਲੇ ਆ ਗਏ ਨਾ। ਤੂੰ ਜਲਦੀ ਜਲਦੀ ਚਾਹ ਧਰ ਲਾ। ਉਹ ਜਵਾਨਾ ਇਹਨਾਂ ਨੂੰ ਦੱਸ ਦੇਵੀਂ ਮੁੰਡਾ ਗੂੰਗਾ ਵਾ, ਕੋਈ ਵੀ ਇਹਨਾਂ ਤੋਂ ਪਰਦਾ ਨਾ ਰੱਖੀ। ठीक है भाई जी। ਉਹ ਆਓ ਜੀ ਆਇਆਂ ਨੂੰ, ਅੰਦਰ ਆ ਜਾਓ। सुना भाई कुड़ी पसंद है? ਹਾਂ ਹਾਂ ਕੁੜੀ ਪਸੰਦ ਆ, ਰਿਸ਼ਤਾ ਓਕੇ ਕਰਾ ਦੇ ਸਾਨੂੰ। ਦੇਖੋ ਬਾਬਾ ਜੀ, ਤੁਹਾਡੀ ਬੱਚੀ ਸਾਨੂੰ ਪਸੰਦ ਆ, ਹੁਣ ਸਾਨੂੰ ਤੁਸੀਂ ਰਿਸ਼ਤੇ ਤੋਂ ਇਨਕਾਰ ਨਹੀਂ ਕਰਨੀ। ਚੌਧਰੀ ਸਾਹਿਬ ਤੁਹਾਡਾ ਸਾਡਾ ਜੋੜ ਕਾਹਦਾ ਆ? ਤੁਸੀਂ ਕੋਠੀਆਂ ਤੇ ਘਰਾਂ ਵਾਲੇ ਹੋ, ਅਸੀਂ ਗਰੀਬ ਆਦਮੀ ਆ। ਬਾਬਾ ਜੀ ਕੋਈ ਗੱਲ ਨਹੀਂ, ਸਾਨੂੰ ਕਿਸੇ ਸ਼ੈ ਦੀ ਜ਼ਰੂਰਤ ਨਹੀਂ ਹੈ, ਨਾ ਹੀ ਸਾਨੂੰ ਦਹੇਜ ਚਾਹੀਦਾ ਵਾ। ਤੁਸੀਂ ਕੁੜੀ ਇਹਨਾਂ ਕੱਪੜਿਆਂ 'ਚ ਤੋਰ ਦਿਓ ਜਿੰਨਾ ਹੀ ਫਿਰਦੀ ਆ, ਲੇਕਿਨ ਇਹ ਭਾਈ ਨੇ ਦੱਸਿਆ ਵਾ ਤੁਹਾਨੂੰ ਮੇਰਾ ਭਾਈ ਗੂੰਗਾ ਵਾ। ਗੁੰਗਾ ਆ ਤਾਂ ਕੋਈ ਗੱਲ ਨਹੀਂ, ਹੈ ਤੇ ਅੱਲਾ ਦੀ ਮਖਲੂਕ ਆ, ਪਰ ਮੈਨੂੰ ਇੱਕ ਗੱਲ ਤੋਂ ਡਰ ਲੱਗਦਾ, ਕੱਲ ਨੂੰ ਤੁਸੀਂ ਕੋਈ ਡਿਮਾਂਡ ਕਰੋ ਤੇ ਉਹ ਮੇਰੇ ਕੋਲ ਪੂਰੀ ਨਹੀਂ ਹੋਣੀ। ਬਾਬਾ ਜੀ ਤੁਸੀਂ ਪਰੇਸ਼ਾਨ ਨਾ ਹੋਵੋ, ਸਾਨੂੰ ਅੱਲਾ ਨੇ ਦਿੱਤਾ ਬਹੁਤ ਕੁਛ ਆ, ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਸਾਡੇ ਤਾਂ ਘਰ ਰੱਖਣ ਨੂੰ ਜਗ੍ਹਾ ਨਹੀਂ ਹੈਗੀ, ਅੱਲਾ ਪਾਕ ਦੀ ਬੜੀ ਬੜੀ ਰਹਿਮਤ ਹੈਗੀ ਆ, ਤੁਸੀਂ ਇਸ ਕੋਲੋਂ ਪਰੇਸ਼ਾਨ ਨਾ ਹੋਵੋ। ਅਸੀਂ ਕੋਈ ਡਿਮਾਂਡ ਨਹੀਂ ਕਰਦੇ ਤੁਹਾਡੇ ਕੋਲੋਂ। ਅੱਛਾ ਪੁੱਤਰ, ਮੇਰੇ ਵੱਲੋਂ ਤਾਂ ਫਿਰ ਹਾਂ ਹੀ ਹੈ, ਪਰ ਨਾ ਮੈਨੂੰ ਇੱਕ ਗੱਲ ਤੋਂ ਡਰ ਲੱਗਦਾ, ਮੇਰੀ ਆ ਚਿੱਟੀ ਦਾੜੀ ਦਾ ਹਜ਼ਾਰ ਰੱਖਿਓ। ਮੈਂ ਤੈਨੂੰ ਬਾਰ-ਬਾਰ ਕਹਿ ਰਿਹਾ ਵੀ ਮੈਂ ਦੇਣ ਜੋਗਾ ਕੁਛ ਨਹੀਂ। बाबा जी परेशान ना हो तुसी, ਆਪਾਂ ਕੁੜੀ ਚੌਧਰੀਆਂ ਵੱਲ ਵਿਆਹ ਰਹੇ ਆ ਤੇ ਟੈਨਸ਼ਨ ਲਵਣ ਦੀ ਕੋਈ ਜ਼ਰੂਰਤ ਨਹੀਂ। ਠੀਕ ਹੈ ਪੁੱਤਰ, ਤੁਸੀਂ ਕੱਲ ਨੂੰ 2-3 ਜੀ ਆ ਜਿਓ ਜੇ ਤੇ ਕੁੜੀ ਦਾ ਨਿਕਾਹ ਕਰਕੇ ਲੈ ਜਿਓ ਜੇ। ਮੈਂ ਬਰਾਤ ਦਾ ਖਰਚਾ ਨਹੀਂ ਚੁੱਕ ਸਕਦਾ। ਭਾਜੀ ਤੁਸੀਂ ਕਿਉਂ ਬਾਰ-ਬਾਰ ਪਰੇਸ਼ਾਨ ਹੁੰਦੇ ਹੋ? ਅੱਲਾਹ ਤਾਲਾ ਬਿਹਤਰ ਕਰੇਗਾ, ਅਸੀਂ 4-5 ਜਣੇ ਹੀ ਆਵਾਂਗੇ। ਚੰਗਾ ਫਿਰ, अस्सलाम वालेकुम जी। वालेकुम सलाम। ये मुस्कान है, मेरी गल सुन आके। ਧੀਏ ਮੈਂ ਤੇਰਾ ਰਿਸ਼ਤਾ ਪਿੰਡ ਦੇ ਚੌਧਰੀਆਂ ਨਾਲ ਕਰ ਦਿੱਤਾ ਆ, ਤੈਨੂੰ ਮਨਜ਼ੂਰ ਆ? ਅੱਬੂ ਜੀ ਜੋ ਤੁਸੀਂ ਕਰਤਾ ਬਿਹਤਰ ਕਰ ਦਿੱਤਾ ਹੈ, ਮੈਂ ਕੀ ਕਹਿ ਸਕਨੀ ਹਾਂ। ਉਹ ਨਾਲੇ ਧੀਏ ਮੁੰਡਾ ਨਾ ਗੂੰਗਾ ਆ, ਤੇ ਮੈਂ ਤੇ ਇਹ ਸੋਚਿਆ ਵੀ ਉਹ ਖਾਂਦੇ ਪੀਂਦੇ ਲੋਕ ਆ, ਤੂੰ ਆਪਣਾ ਖੁਸ਼ ਤੇ ਰਵੇਂਗੀ ਨਾ ਉੱਥੇ। ਅੱਬੂ ਜੀ ਜੋ ਕੁਝ ਤੁਸੀਂ ਕਰ ਦਿੱਤਾ ਮੈਨੂੰ ਮਨਜ਼ੂਰ ਹੈ। ਉਹ ਠੀਕ ਹੈ ਧੀਏ, ਉਹਨਾਂ ਕੱਲ ਨੂੰ ਬਰਾਤ ਲੈ ਕੇ ਆਉਣਾ ਤੇ ਤੂੰ ਆਪਣੇ ਘਰ ਦੀ ਸਫਾਈ ਸੁਈ ਕਰ ਲਾ। ਰੁਪਈਆ ਇਧਰ ਆਪਾਂ ਪਿੰਡ ਦੇ ਚੌਧਰੀ ਆ ਕਿਹੜੀ ਗਰੀਬਾਂ ਜੇ ਘਰ ਤੋਂ ਵਿਆਹ ਰੱਖ ਲਿਆ। ਖੈਰ ਹੁਣ ਜੋ ਹੋਣਾ ਸੀ ਉਹ ਤੇ ਹੋ ਗਿਆ। ਇਹਨਾਂ ਨੂੰ ਦੱਸ ਦੇ ਅਸੀਂ 5 ਲੱਖ ਰੁਪਇਆ ਤੇ ਨਾਲ 125 ਜੇਬ ਚ ਲੈਣਾ। ਪਰ ਮੈਂ ਤੇ ਬਾਬੇ ਨੂੰ ਕਿਹਾ ਸੀਗਾ ਸਾਨੂੰ ਕੋਈ ਚੀਜ਼ ਨਹੀਂ ਚਾਹੀਦੀ। ਉਹ ਪਰ ਇੰਜ ਆਪਣੀ ਸ਼ਰੀਕੇ ਚ ਨੱਕ ਨਹੀਂ ਰਹਿਣੀ, ਆਪਾਂ ਤੇ ਪਿੰਡ ਚ ਗੰਦਿਆ ਹੋ ਜਾਾਂਗੇ। ਹਾਂ ਯਾਰ ਇਹ ਤਾਂ ਮੈਂ ਸੋਚਿਆ ਹੀ ਨਹੀਂ, ਤੂੰ ਪਰੇਸ਼ਾਨ ਨਾ ਹੋ, ਮੈਂ ਹੁਣੇ ਗੱਲ ਕਰਦਾ। ਬਾਬਾ ਜੀ ਇੱਕ ਮਿੰਟ ਮੇਰੀ ਸਾਈਡ ਤੇ ਆਣ ਗੱਲ ਤਾਂ ਸੁਣਿਆ ਜੋ। ਬਾਬਾ ਜੀ ਸਾਡੀ ਸ਼ਰੀਕੇ ਦੇ ਵਿੱਚ ਨੱਕ ਨਹੀਂ ਰਹਿੰਦੀ, ਸਾਨੂੰ 5 ਲੱਖ ਰੁਪਈਆ ਇੱਕ 125 ਦੇਜ ਵੀ ਦੇ ਕੇ ਘੱਲਣਾ ਵਾ। ਪਰ ਪੁੱਤਰ ਤੁਸੀਂ ਤੇ ਆਖਿਆ ਸੀ ਵੀ ਅਸੀਂ ਕੋਈ ਜਹੇਜ਼ ਨਹੀਂ ਲੈਣਾ, ਤੇ ਹੁਣ ਤੁਸੀਂ 5 ਲੱਖ ਰੁਪਈਆ ਤੇ 125 ਮੰਗਣ ਡਏ ਜੇ। ਮੈਂ ਤੇ ਆਪਣੀ ਬਰਾਦਰੀ 'ਚ ਕੀ ਨੱਕ ਵਹਾਊਂਗਾ? ਬਾਬਾ ਅਸੀਂ ਤੇਰੇ ਨੱਕ ਨੁੱਕ ਦਾ ਠੇਕਾ ਨਹੀਂ ਲਿਆ ਹੋਇਆ,
ਸਾਨੂੰ 5 ਲੱਖ ਰੁਪਈਆ ਤੇ ਇੱਕ 125 ਨਾ ਮਿਲਿਆ, ਅਸੀਂ ਤੇਰੀ ਕੁੜੀ ਨਹੀਂ ਵਿਆਹ ਕੇ ਲਿਜਾਣੀ। ਫੇਰ ਨਾ ਆਖੀ ਦੱਸਿਆ ਨਹੀਂਗਾ। ਪਰ ਪੁੱਤਰ ਤੁਸੀਂ ਤੇ ਆਖਿਆ ਸੀ ਅਸੀਂ ਕੋਈ ਜਹੇਜ਼ ਨਹੀਂ ਲੈਣਾ, ਹੁਣ ਤੁਸੀਂ 5 ਲੱਖ ਰੁਪਈਆ ਤੇ 125 ਵੀ ਮੰਗਣ ਡਏ ਜੇ। ਮੈਂ ਤੇ ਸਾਰੀ ਆਪਣੀ ਬਰਾਦਰੀ 'ਚ ਵੀ ਦੱਸ ਬੈਠਾ ਮੈਂ ਕੁੜੀ ਦਾ ਰਿਸ਼ਤਾ ਕੀਤਾ ਆ, ਮੈਂ ਉਹਨਾਂ ਨੂੰ ਕੀ ਮੂੰਹ ਵਿਖਾਵਾਂਗਾ। ਪੁੱਤਰ ਮੇਰੇ ਨਾਲ ਇਹ ਜ਼ਿਆਦਤੀ ਨਾ ਕਰ, ਆ ਵੇਖ ਮੈਂ ਤੇਰੇ ਅੱਗੇ ਹੱਥ ਜੋੜਦਾ, ਲੋਕ ਕੀ ਆਖਣਗੇ ਬਰਾਤ ਆਈ ਮੁੜ ਗਈ, ਮੈਂ ਸ਼ਰੀਕੇ 'ਚ ਕੀ ਮੂੰਹ ਵਿਖਾਵਾਂਗਾ। ਓ ਬਾਬਾ ਰੋਣਾ ਧੋਣਾ ਬੰਦ ਕਰ ਦੇ, ਤੇਰੇ ਕੋਲ 5 ਮਿੰਟ ਦਾ ਟਾਈਮ ਆ, ਨਹੀਂ ਤਾਂ ਅਸੀਂ ਬਰਾਤ ਵਾਪਸ ਲੈ ਜਾਾਂਗੇ। ਫੇਰ ਨਾ ਆਖੀ ਦੱਸਿਆ ਨਹੀਂਗਾ। ਚੋਰੀ ਸਾਹਿਬ ਮੇਰੇ को 5 ਲੱਖ रुपया ਤੇ 125 है नहींगा, ये मेरी इज्जत ना खराब करो। आ देख मैं तेरे पग पैरों से रखदा वां, मेरे नाल इदां ना करो। आ देखो मैं तेरे पैरों से अपना पग रखदा वां, मेरी इज्जत ना रोलो। आ देखो मैं तेरे भी रखदा वां। ਓ ਚਲੋ ਉੱਥੋਂ ਚਲੀਏ, ਇਹ ਬਾਬੇ ਦੇ ਰੋਣ ਧੋਣ ਤੇ ਐਵੇਂ ਰਹਿਣਾ। ਚਲੋ ਆਪਾਂ ਨਹੀਂ ਇੱਥੋਂ ਲੈ ਕੇ ਜਾਂਦੇ ਕੁੜੀ। दुआ करो अल्लाह करे कोई गरीब ना होवे।